ਅੱਜ ਜੀ ਅਸਾਈਲਮ ਕੇਸਿਸ ਦੇ ਬਾਰੇ ਗੱਲ ਕਰਾਂਗੇ। ਸਾਡਾ ਇੱਕ ਪੋਰਟਲੈਂਡ ਦੇ ਵਿੱਚ ਕੇਸ ਸੀਗਾ, ਕਾਫ਼ੀ ਵਾਰੀ ਆਪਾਂ ਉਹਦੀ ਗੱਲ ਕੀਤੀ ਆ। ਕੀ ਹੋਇਆ ਸੀਗਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਕੇਸ ਸੁਣਿਆ। ਸਾਨੂੰ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਕੇਸ ਜਿਹੜਾ ਫਰੋਡ ਆ ਤੇ ਬਿਲਕੁਲ ਸਾਡੇ ਵੱਲੋਂ ਬ੍ਰਾਂਡ ਨਿਊ ਕੇਸ ਸੀਗਾ। ਪਹਿਲਾਂ ਉਹਦਾ ਕਿਸੇ ਨੇ ਕੇਸ ਲਗਾਇਆ ਸੀਗਾ ਤੇ ਪੋਰਟਲੈਂਡ ਦੀ ਕੋਈ ਲਾਅ ਫਰਮ ਸੀਗੀ, ਉਹਨਾਂ ਨੇ ਮੇਰੇ ਖਿਆਲ 17 ਕੁ ਕੇਸ ਉਹਨਾਂ ਨੇ ਇਕੱਠੇ ਕਰਕੇ ਰੱਖੇ ਸੀਗੇ। ਜਿਹੜੇ ਬੰਦਾ ਮੇਰੇ ਖਿਆਲ ਨਾਲ ਇੱਕ ਉੱਥੇ ਕਿਸੇ ਦਾ ਬਿਜ਼ਨਸ ਹੋਣਾ, ਉਹ ਇੱਕੋ ਐਡਰੈਸ 'ਤੇ, ਜਿੱਦਾਂ ਕਿਸੇ ਦਾ ਇੱਕੋ ਹੀ ਘਰ ਸੀਗਾ ਜਿੱਥੇ ਉਹ ਸਾਰੇ ਬੰਦੇ ਰਹਿੰਦੇ ਸੀਗੇ ਵੱਖ-ਵੱਖ ਟਾਈਮਾਂ 'ਤੇ। ਠੀਕ ਹੈ। ਤੇ ਉਹਨਾਂ ਨੇ ਸਾਰੇ ਜਿਹੜੇ ਕੇਸ ਸੀਗੇ ਉਹ ਕੱਢ ਕੇ ਰੱਖ ਲਏ ਤੇ ਕਿਹਾ ਕਿ ਇਹ ਜਿਹੜੇ ਕੇਸ ਆ ਸਾਰੇ ਇਹ ਫਰਾਡ ਆ, ਕਿਉਂਕਿ ਉਹ ਸਾਰੇ ਜਿਹੜੇ ਸਿਮਿਲਰ ਸੀਗੇ ਤੇ ਉਹਨਾਂ ਨੇ ਕਾਫ਼ੀ ਆਪਣੇ ਦਸਤਾਵੇਜ਼ ਜਿਹੜੇ ਤਿਆਰ ਕੀਤੇ ਸੀ। ਸਾਡੀ ਹੀਅਰਿੰਗ ਹੋਈ, ਪਹਿਲਾਂ ਹੀਅਰਿੰਗ 4-5 ਘੰਟੇ ਚੱਲੀ, ਕਾਫ਼ੀ ਡਿਟੇਲ ਦੇ ਵਿੱਚ ਹੀਅਰਿੰਗ ਜਿਹੜੀ ਸੀਗੀ ਉਹ ਚੱਲੀ ਤੇ ਸਾਰੇ ਕਾਸੇ ਤੋਂ ਬਾਅਦ ਜਿਹੜਾ ਸਰਕਾਰ ਸੀਗੀ ਉਹਨੇ ਆਪਣਾ ਐਵੀਡੈਂਸ ਫਾਈਲ ਕੀਤਾ ਕਿ ਕਿਉਂ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਸਾਰੇ ਕੇਸ ਆ ਇਹ ਫਰਾਡ ਆ। ਓਕੇ। ਤੇ ਉਹਦੇ ਵਿੱਚ ਉਸ ਚੀਜ਼ ਬਾਰੇ ਜਿਹੜੀ ਆਪਾਂ ਗੱਲ ਕਰਾਂਗੇ ਤੇ ਇਸ ਮੁੱਦੇ ਉੱਤੇ ਇੱਕ ਜਿਹੜਾ ਕਾਫ਼ੀ ਵੱਡਾ ਕੇਸ ਆ, ਮੈਟਰ ਆਫ RKK, ਇੱਕ ਕੇਸ ਆ ਕੰਟਰੋਲਿੰਗ, ਜਿਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹ ਸੀ ਕਿ ਜਦੋਂ ਤੁਹਾਡੇ ਸੇਮ ਕੇਸ ਆਉਂਦੇ ਆ, ਸਿਮਿਲਰ ਕੇਸ ਆਉਂਦੇ ਆ, ਉਹਦੇ ਵਿੱਚ ਜੱਜ ਨੇ ਕੀ ਕਰਨਾ ਹੁੰਦਾ ਤੇ ਉਹਦੇ ਬੇਸ ਤੇ ਉਹ ਜਿਹੜਾ ਕੇਸ ਆ ਕਿੱਦਾਂ ਡਿਨਾਈ ਕਰ ਸਕਦਾ। ਸੋ ਪਰ ਇਹ ਵਾਲੇ ਕੇਸਾਂ ਦੇ ਵਿੱਚ ਗੱਲ ਹੁਣ ਸਿਰਫ ਡਿਨਾਇਲ ਤੱਕ ਨਹੀਂ ਰਹਿ ਗਈ। ਉਹਨਾਂ ਦੀ ਹੁਣ ਜਿਹੜਾ ਪੋਰਟਲੈਂਡ ਵਾਲਾ ਕੋਰਟ ਆ, ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਜਿਹੜੇ ਸਾਰੇ ਕੇਸ ਆ ਇਹ ਫਰਾਡ ਆ ਸਾਰੇ ਕੇਸ। ਸੋ ਇੱਥੇ ਗੱਲ ਜਿਹੜੀ ਉਹ ਸਟੈਂਡ ਕਰਦੀ ਆ। ਜੀ, ਸੋ ਇਹ ਕਾਫੀ ਵੱਡੀ ਜਿਹੜੀ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ, ਖਾਸ ਕਰਕੇ ਆਪਾਂ ਇਕੱਲੇ ਔਰਗਨ 'ਚ ਹੀ ਦੇਖ ਰਹੇ ਹਾਂ ਜਾਂ ਕਿਤੇ ਹੋਰ ਵੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਹੈਗਾ? ਨਹੀਂ, ਹੋਰ ਵੀ ਆਉਗੇ, ਪਰ ਔਰੀਗਨ ਜਿਹੜਾ ਸਪੈਸੀਫਿਕਲੀ ਉਹਨਾਂ ਨੇ ਆਪਣੀ ਇੱਕ ਪੋਜੀਸ਼ਨ ਹੀ ਤਿਆਰ ਕਰ ਲਈ ਹੈ ਕਿ ਇਹਨਾਂ ਦੇ ਜਿਹੜੇ ਸਾਰੇ ਕੇਸ ਆ ਉਹ ਫਰਾਡ ਕੇਸ ਆ। ਸੋ ਔਰੀਗਨ ਨੇ ਤਾਂ ਜਦੋਂ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਫੇਕ ਕੇਸ ਆ। ਤੇ ਠੀਕ ਹੈ ਜੀ। ਸੋ ਤੁਸੀਂ ਹੁਣ ਅਸਾਈਲਮ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ, ਅਸਾਈਲਮ ਕਰਦੇ ਆ, ਸੋ ਮਾਨ ਪਾਰਟੀ ਦੇ ਕੇਸਿਸ ਦੇ ਨਾਲ ਤੁਹਾਨੂੰ ਡੀਲ ਕਰਨ ਦਾ ਮੌਕਾ ਮਿਲਦਾ ਹੁੰਦਾ। ਸੋ ਜਿਹੜੀ ਇਹ ਅਦਾਲਤ ਇਹ ਚੀਜ਼ ਕਹਿ ਰਹੀ ਆ ਵੀ ਸਿਮਿਲੈਰਿਟੀ ਆਫ ਕਲੇਮਸ ਵੀ ਇੱਕੋ ਤਰੀਕੇ ਦੇ ਸਾਰੀਆਂ ਚੀਜ਼ਾਂ ਆ, ਕੀ ਇਹ ਪ੍ਰੋਬਲਮ ਆ ਜਾਂ ਇੱਦਾਂ ਆਪਾਂ ਦੇਖਦੇ ਆ ਵੀ ਜਦੋਂ ਅਤਿਆਚਾਰ ਹੁੰਦਾ ਸਾਰਿਆਂ ਦੇ ਨਾਲ ਇੱਕੋ ਜਿਹਾ ਵੀ ਹੋ ਜਾਂਦਾ? ਇਹ ਹੁਣ ਜਦੋਂ ਤੋਂ ਪਹਿਲਾਂ ਤਾਂ ਮੈਂ ਕੰਮ ਸ਼ੁਰੂ ਕੀਤਾ, ਕਾਫੀ ਕੇਸ ਮੇਰੇ ਕੋਲ ਆਏ ਸੀਗੇ ਜਿਹੜੇ ਹੋਰ ਵਕੀਲਾਂ ਤੋਂ ਟ੍ਰਾਂਸਫਰ ਹੋ ਕੇ ਆਏ ਸੀਗੇ ਤੇ ਬਾਕੀ ਆਫ ਕੋਰਸ ਕੋਵਿਡ ਵੀ ਸੀਗਾ, ਨਵੇਂ ਵੀ ਹੁਣ ਜਿਹੜੇ ਕੇਸ ਜਿਹੜੇ ਆ ਰਹੇ ਆ। ਸੋ ਪ੍ਰੋਬਲਮ ਹੁਣ ਇਹਦੇ ਵਿੱਚ ਸਾਰਿਆਂ ਦੇ ਵਿੱਚ ਕੀ ਆ ਕਿ ਜਿੰਨੇ ਤਕਰੀਬਨ ਮੈਂ ਕੇਸ ਦੇਖੇ ਆ, ਜਿੰਨੇ ਵੀ ਕੇਸ ਮੈਂ ਦੇਖੇ ਆ, 80-90% ਕੇਸ ਦੇ ਵਿੱਚ ਕੀ ਹੈਗਾ ਕਿ ਤੇ ਆਹੀ ਚੀਜ਼ ਨਾ ਜਿਹੜੀ ਕੋਰਟ ਨੇ ਆਪਣੀ ਲਿਖੀ ਹੋਈ ਆ, ਉਹਨਾਂ ਨੇ ਪੈਰਾਗ੍ਰਾਫ ਕਾਪੀ ਕੀਤੇ ਪਏ ਬਾਕੀ ਕੇਸਾਂ ਦੇ ਵਿੱਚੋਂ ਕਿ ਜਿਹੜੇ ਜਿੰਨੇ ਵੀ ਸਾਡੇ ਕੋਲ ਕੇਸ ਆ ਰਹੇ ਆ, ਉਹ ਕਹਿੰਦੇ ਕਿ ਪਹਿਲਾਂ ਤਾਂ ਹਰੇਕ ਕੇਸ ਦੇ ਵਿੱਚ ਇੱਕ ਬੰਦਾ ਉਹ ਵਰਕਰ ਆਪਣਾ ਚਾਹ ਪਿਲਾਣੀ ਪਿਆ ਰਿਹਾ ਜਾਂ ਪੋਸਟਰ ਲਾ ਰਿਹਾ। ਜ਼ਿਆਦਾਤਰ ਵਰਕਰ ਜਿਹੜਾ ਉਹ ਪੋਸਟਰ ਲਾ ਰਿਹਾ ਤੇ ਪੋਸਟਰ ਲਾਉਂਦੇ ਨੂੰ ਆ ਕੇ ਪਹਿਲਾਂ ਕੁੱਟ ਪੈਂਦੀ ਆ ਤਕਰੀਬਨ ਸਾਰਿਆਂ ਨੂੰ। ਤੇ ਹਮੇਸ਼ਾ ਗੱਡੀ 'ਚੋਂ 4 ਜਾਣੇ ਉਤਰਦੇ ਆ, BJP ਦੇ ਹੁੰਦੇ ਆ ਜਾਂ ਕਾਂਗਰਸ ਦੇ ਹੁੰਦੇ ਆ, ਤੇ ਸਾਰੇ ਜਾਣੇ ਇਹੀ ਕਹਿੰਦੇ ਆ ਕਿ ਤੂੰ ਮੇਰੇ ਨਾਲ ਆ ਕੇ ਕੰਮ ਕਰ, ਡਰੱਗਾਂ ਵੇਚ, ਪੈਸੇ ਬਣਾ ਤੇ ਆਪਣੀ ਪਾਰਟੀ ਛੱਡ ਦੇ। ਤੇ ਉਸ ਤੋਂ ਬਾਅਦ ਮਾਰ ਮੂਰ ਕੇ ਚੱਲ ਜਾਂਦੇ, ਧਮਕੀ ਧਮਕੀ ਦੇ ਕੇ ਚੱਲ ਜਾਂਦੇ ਆ ਤੇ ਫਿਰ ਉਹਨੂੰ ਦੂਜੀ ਵਾਰੀ ਕੁੱਟ ਪੈਂਦੀ ਆ। ਦੂਜੀ ਵਾਰੀ ਕੁੱਟ ਥੋੜ੍ਹੀ ਜ਼ਿਆਦਾ ਪੈ ਜਾਂਦੀ ਆ ਤੇ ਜਿਹਦੇ ਵਿੱਚ ਕਿ ਸੜਕ ਤੋਂ ਚੱਲਦੇ ਰਾਹ ਜਾਂਦੇ ਬੰਦੇ ਉਹਨੂੰ ਬਚਾ ਲੈਂਦੇ ਆ ਤੇ ਜੇ ਨਹੀਂ ਬੰਦੇ ਬਚਾਉਂਦੇ ਤਾਂ ਉਹਨਾਂ ਨੇ ਮਾਰ ਹੀ ਦੇਣਾ ਸੀ। ਸੋ ਧਮਕੀ ਦੇ ਕੇ ਜਾਂਦੇ ਆ ਕਿ ਜੇ ਤੈਨੂੰ ਹੁਣ ਅਗਲੀ ਵਾਰੀ ਦੇਖ ਲਿਆ ਤੂੰ ਹਟਿਆ ਨਾ, ਤੈਨੂੰ ਮਾਰ ਦੇਣਾ। ਤੇ ਜਿਹੜਾ ਜੱਜ ਆ ਉਹ ਕਹਿੰਦੇ ਕਿ ਇਹ ਆਪਾਂ ਮੰਨ ਨਹੀਂ ਸਕਦੇ ਕਿ ਹਰੇਕ ਕੇਸ ਦੇ ਵਿੱਚ ਹੀ ਇੱਕ ਪੋਸਟਰ ਲਾਉਂਦਾ ਬੰਦਾ ਜਾਂ ਜਿਹੜਾ ਮਾਨ ਪਾਰਟੀ ਲਈ ਵੱਧ ਚੜ੍ਹ ਕੇ ਕੰਮ ਕਰਦਾ ਵਾ, ਉਹ ਹਮੇਸ਼ਾ ਉੱਤੇ 2 ਵਾਰੀ ਹਮਲੇ ਹੁੰਦੇ ਆ। ਹਮੇਸ਼ਾ ਉਹਦੀ ਗੱਡੀ 'ਚੋਂ 4 ਬੰਦੇ ਨਿਕਲਦੇ ਆ ਤੇ ਉਹਨੂੰ ਸਟਿਕਸ ਦੇ ਨਾਲ ਉਹਨੂੰ ਕੁੱਟਿਆ ਜਾਂਦਾ ਤੇ ਇੱਕ ਵਾਰੀ ਘਰੇ ਵੈਦ ਆ ਕੇ ਇਲਾਜ ਕਰਦਾ, ਇੱਕ ਵਾਰੀ ਉਹਨੂੰ ਡਾਕਟਰ ਕੋਲ ਲਿਜਾਇਆ ਜਾਂਦਾ। ਤੇ ਜਦੋਂ ਵੀ ਪੁਲਿਸ ਕੋ ਜਾਂਦੇ ਆ, ਪੁਲਿਸ ਉਹਨੂੰ ਕਹਿ ਦਿੰਦੀ ਹੈ ਕਿ ਨਹੀਂ ਤੂੰ ਚੱਲ ਜਾ ਤੇ ਆਪਾਂ ਤੇਰਾ ਕੇਸ ਨਹੀਂ ਸੁਣਨਾ ਜਾਂ ਤੈਨੂੰ ਆਪਾਂ ਅੰਦਰ ਪਾ ਦੇਣਾ। ਸੋ ਇਹ ਹੁਣ ਕੀ ਸੀਗਾ, ਕੋਰਟ ਨੇ ਹੋਰ ਅੱਗੇ ਗਿਆ। ਕੋਰਟ ਨੇ ਕੀ ਦੇਖਿਆ ਕਿ ਜਿਹੜੀਆਂ ਇਹ ਐਪਲੀਕੇਸ਼ਨਸ ਹੈਗੀਆਂ, ਜ਼ਿਆਦਾਤਰ ਇਹ ਐਪਲੀਕੇਸ਼ਨਾਂ ਕੀ ਸੀਗੀਆਂ, ਮੇਰੇ ਹਿਸਾਬ ਨਾਲ ਇਹ ਪੈਰਾਲੀਗਲ ਵਗੈਰਾ ਜਿਹੜੇ ਟਰਾਂਸਲੇਟਰ ਉਹ ਤਿਆਰ ਕਰਦੇ ਆ।
ਕੋਰਟ ਨੇ ਪੁਆਇੰਟ ਆਊਟ ਕੀਤਾ ਕਿ ਐਪਲੀਕੇਸ਼ਨਾਂ ਦੇ ਵਿੱਚ ਜਿਹੜੀ ਥੱਲੇ ਐਂਡ 'ਚ ਤੁਸੀਂ ਲਾਈਨ ਵੀ ਲਿਖੀ ਆ ਕਿ ਮੈਂ ਰਿਕੁਐਸਟ ਕਰਦਾ ਕਿ ਮੈਨੂੰ ਅਸਾਈਲਮ ਗ੍ਰਾਂਟ ਕੀਤੀ ਜਾਵੇ, ਉਹ ਜਿਹੜੀਆਂ ਲਾਈਨਾਂ ਸੀਗੀਆਂ, ਉਹ ਲਾਈਨਾਂ ਦੀ ਜਿਹੜੀ ਲੈਂਗੁਏਜ ਆ ਉਹ ਸੇਮ ਆ ਤਕਰੀਬਨ ਸਾਰੇ ਕੇਸਿਸ ਦੇ ਵਿੱਚ। ਤੇ ਜਦੋਂ ਤੁਸੀਂ ਅਸਾਈਲਮ ਦੀ ਐਪਲੀਕੇਸ਼ਨ ਸ਼ੁਰੂ ਕਰਦੇ ਆ, ਜਿਹੜੀ ਕਿਹੜੇ ਹੱਕਾਂ ਦੇ ਸਰਕਾਰ ਕਿੱਦਾਂ ਦਬਾਉਂਦੀ ਆ, ਉਹ ਤਕਰੀਬਨ ਸਾਰਿਆਂ ਦੀ ਜਿਹੜੀ ਵਰਡਿੰਗ ਆ ਉਹ ਸੇਮ ਸਿਮਿਲਰ ਹੈਗੀ ਆ। ਤੇ ਅੱਗੇ ਉਹਨਾਂ ਨੇ ਹੋਰ ਅੱਗੇ ਗਏ ਕਿ ਕਾਫੀ ਸਾਰੇ ਉਹਨਾਂ ਨੇ ਕੇਸ ਜਿਹੜੇ ਕੱਢੇ ਆ ਵਕੀਲਾਂ ਦੇ, ਉਹਦੇ ਵਿੱਚ ਕੀ ਆ ਕਿ ਜਿਹੜੇ ਈਵਨ ਜਿਹੜੀਆਂ ਇਨਫੋਰਮੇਸ਼ਨ ਨਿਊਜ਼ ਆ, ਸਪੋਰਟਿੰਗ ਐਵੀਡੈਂਸ ਆ, ਕੋਰਟ ਨੇ ਮੈਂਸ਼ਨ ਕੀਤਾ ਕਿ ਜੇ ਇੱਕ ਕੇਸ ਦੇ ਵਿੱਚ 6 7 8 ਨੰਬਰ ਆ ਐਗਜ਼ੀਬਿਟ ਦਾ, ਤੇ ਦੂਜੇ ਕੇਸ ਦੇ ਵਿੱਚ ਵੀ ਉਹੀ ਸੇਮ 6 7 8 ਨੰਬਰ ਆ। ਤੇ ਜਿਹੜੇ ਇਹ ਵਕੀਲਾਂ ਦੇ ਕੇਸ ਜਿਹੜੇ ਹੈਗੇ, ਜਿਹੜੇ ਪ੍ਰੀ ਹੀਅਰਿੰਗ ਬਰੀਫ ਆ, ਜਿਹੜੇ ਬਿਆਨ ਬਣਦੇ ਆ, ਉਹਦੇ ਵਿੱਚ ਵੀ ਜਿਹੜੀ ਹੈਡਿੰਗ ਆ ਉਹ ਸਾਰੀ ਤਕਰੀਬਨ ਸੇਮ ਜਿਹਾ ਹੀ ਹੈਗਾ ਕਿ ਇੱਕ ਢਾਂਚਾ ਤਿਆਰ ਕੀਤਾ ਹੋਇਆ ਤੇ ਢਾਂਚੇ ਦੇ ਵਿੱਚ ਆ ਕੇ ਲੋਕੀ ਉਹੀ ਚੀਜ਼ ਕਹੀ ਜਾ ਰਹੇ ਆ ਤੇ ਉਹੀ ਚੀਜ਼ ਫਾਈਲ ਕਰੀ ਜਾ ਰਹੇ ਆ। ਤੇ ਉਹਨਾਂ ਨੇ ਇਸ ਬੇਸ ਤੋਂ ਕਿਹਾ ਕਿ ਇਹ ਜਿਹੜੇ ਸਿਮਿਲੈਰਿਟੀ ਆਫ ਕਲੇਮਸ ਹੈਗਾ, ਸੋ ਮੇਰੇ ਹਿਸਾਬ ਨਾਲ ਇਹ ਆਲਰੇਡੀ ਵੱਡੀ ਪ੍ਰੋਬਲਮ ਹੈਗੀ ਆ ਇੱਕ ਕੋਰਟ ਆ, ਤੇ ਫਿਰ ਇਹਦੇ ਉੱਤੇ ਵੀ ਡਿਸੀਜਨ ਆਊਗਾ ਸਰਕਟ ਕੋਰਟ ਦਾ ਛੇਤੀ ਕਿਤੇ। ਠੀਕ ਹੈ, ਬਾਕੀ ਕੋਰਟ ਵੀ ਫੋਲੋ ਕਰੋਗੇ, ਪਰ ਰਾਜਗੁਰੂ ਜੀ ਪ੍ਰੋਬਲਮ ਇਹ ਹੈ ਕਿ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਗੱਲ ਹੁਣ ਇਹ ਹੈਗੀ ਕਿ ਜਿਹੜੇ ਆਲਰੇਡੀ ਮਿਲੀਅਨ ਕੇਸ ਪਾਈਪਲਾਈਨ ਦੇ ਵਿੱਚ ਹੈਗੇ, ਜਿਹੜੇ ਅਜੇ ਫਾਈਲ ਹੋ ਚੁੱਕੇ ਆ, ਤੇ ਜਿੱਦਾਂ ਹੁਣ ਸਾਡੇ ਕੋਲ ਆਪਾਂ ਕੇਸ ਦੇਖਦੇ ਆਉਂਦੇ ਆ, ਉਹਦੇ ਵਿੱਚ ਵੀ ਸਾਰਿਆਂ ਦੇ ਵਿੱਚ ਇਹੀ 4 ਬੰਦੇ ਗੱਡੀ ਚੋਂ ਨਿਕਲੇ, ਲੱਕੜਾਂ ਨਾਲ ਕੁੱਟਿਆ, ਧਮਕੀ ਦਿੱਤੀ, 2 ਵਾਰੀ ਹਮਲਾ ਹੋਇਆ ਤੇ ਫਿਰ ਘਰਦਿਆਂ ਨੇ ਮੈਨੂੰ ਕਿਹਾ ਬਾਹਰ ਚਲ ਜਾ। ਸੋ ਮੇਰੇ ਹਿਸਾਬ ਨਾਲ ਇਹ ਕਾਫੀ ਵੱਡੀ ਜਿਹੜੀ ਪ੍ਰੋਬਲਮ ਆ, ਤੇ ਪ੍ਰੋਬਲਮ ਇਹ ਇਸ ਕਰਕੇ ਹੈ ਕਿ ਕਾਫੀ ਜਿਹੜੇ ਲੋਕ ਆ, ਜਿਹਦਾ ਹੁਣ ਫॉर ਐਗਜ਼ਾਮਪਲ ਦਿੰਦੇ ਆ ਕਿ ਜੇ ਕੋਈ ਫੀਮੇਲ ਆਈ ਆ, ਉਹਦਾ ਅਸਲੀ ਦੇ ਵਿੱਚ ਵੀ ਕੇਸ ਹੈਗਾ ਰਾਈਟ, ਡੋਮੈਸਟਿਕ ਵਾਇਲੈਂਸ ਜਾਂ ਹੋਰ ਫੀਮੇਲ ਦੇ ਜਾਂ ਜੈਂਡਰ ਦੇ ਜਾਂ ਕੋਈ ਹੋਰ ਵੀ ਮੁੱਦੇ ਹੈਗੇ ਆ। ਠੀਕ ਹੈ, ਆਪਣਾ ਜਿਹੜਾ ਕੇਸ ਆ ਉਹ ਤੋਂ ਵੀ ਹਟ ਕੇ ਲੋਕੀ ਕਈ ਵਾਰੀ ਮੇਰੇ ਖਿਆਲ ਜਿਹੜੇ ਕਹਾਣੀਕਾਰ ਆ ਜਾਂ ਪੈਰਾਲੀਗਲ ਉਹ ਤੋਂ ਪੁੱਛ ਲੈਂਦੇ ਆ ਕਿ ਤੂੰ ਦੱਸ ਕਿ ਕਿਹੜੀ ਸਟੋਰੀ ਚੱਲਦੀ ਆ, ਕਿਹੜੀ ਸਟੋਰੀ ਚੱਲਣੀ ਚਾਹੀਦੀ ਆ। ਤੇ ਇਦਾਂ ਦੀਆਂ ਚੀਜ਼ਾਂ ਹੁਣ ਜੇ ਕਰਦੇ ਆ ਤਾਂ ਉਹ ਬੰਦੇ ਫਸੂਗੇ ਰਾਈਟ। ਸੋ ਤੁਹਾਡਾ ਆਪਣਾ ਜਿਹੜਾ ਕਲੇਮ ਹੋਣਾ ਚਾਹੀਦਾ, ਇਸੇ ਕਰਕੇ ਕਿ ਜਿਹੜੀ ਹਰੇਕ ਇੱਕ ਲਾਈਨ ਆ A to Z, ਤੁਹਾਡੀ ਆਪਣੀ ਜਿਹੜੀ ਉਹ ਲਾਈਨ ਆ, ਯੂਨੀਕ ਲਾਈਨ, ਤੁਹਾਡੇ ਰਿਲੇਟਡ, ਤੁਸੀਂ ਕਿੱਥੇ ਪੜ੍ਹੇ, ਤੁਸੀਂ ਕਿਹੜੇ ਕਾਲਜ ਕੀਤੇ, ਉੱਦਾਂ ਹੋਣੀ ਚਾਹੀਦੀ ਆ, ਪਰ ਇਦਾਂ ਹੋ ਨਹੀਂ ਰਿਹਾ। ਤੇ ਓਬਵੀਅਸਲੀ ਜਦੋਂ ਤੁਸੀਂ ਜੇ ਕਿਸੇ ਨੂੰ ਪੈਸੇ ਦੇ ਰਹੇ ਆ, ਕੋਈ ਤੁਹਾਡੀ ਸਟੇਟਮੈਂਟ ਲਿਖ ਰਿਹਾ, ਬਣਾ ਰਿਹਾ, ਉਹਨਾਂ ਨੂੰ ਕੀ ਲੈਣਾ ਦੇਣਾ, ਉਹਨਾਂ ਨੇ ਤੁਹਾਡੇ ਪੈਸੇ ਲੈ ਕੇ ਲਿਖ ਦੇਣਾ। ਤਾਂ ਉਹੀ ਜਿਹੜੀ ਕੋਰਟ ਹੁਣ ਢਾਂਚੇ ਵਾਲੀ ਗੱਲ ਕਰਦਾ ਕਿ ਆਹ ਢਾਂਚਾ ਵਾ, ਅੱਗੇ ਪਿੱਛੇ ਦੀ ਐਂਡਿੰਗ ਉਂਡਿੰਗ ਸਾਰਾ ਕੁਝ ਸੇਮ ਹੁੰਦੀ ਆ, ਤੇ ਉਹ ਸਾਰਾ ਇੱਕ ਮੈਟਰ ਆਫ ਜਿਹੜਾ ਟਾਈਮ ਆ। ਸੋ ਇਹਦੇ ਨਾਲ ਜਿੱਦਾਂ ਹੋਰ ਦੱਸਦੇ ਜਾਈਏ ਕਿ ਇਹ ਚੀਜ਼ ਹੋ ਗਈ, ਕੇਸ ਜਿਹੜਾ ਤੇ ਡਿਨਾਈ ਹੋ ਗਿਆ ਕਿ ਵਿਆਹ ਕਰਾ ਲਿਆ, ਵਾਵਾ ਦਾ ਕੇਸ ਲਾ ਲਿਆ ਨਕਲੀ, ਉਹ ਜਿਹੜੀ ਚੀਜ਼ ਆ ਉਹ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਹੀ ਆ। ਸੋ ਹੁਣ ਇਹਦਾ ਦੇਖਦੇ ਆ ਕਿ ਕਿੱਥੇ ਜਾ ਕੇ ਇਹ ਖਤਮ ਹੁੰਦੀਆਂ ਚੀਜ਼ਾਂ, ਕਿੱਦਾਂ ਚੱਲਦੀਆਂ। ਪਰ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਜਿਹੜਾ ਬੰਦਾ, ਉਹਨੂੰ ਆਪਣਾ ਕਲੇਮ ਆਪ ਪ੍ਰੈਜ਼ੈਂਟ ਕਰਨਾ ਚਾਹੀਦਾ, ਓਰੀਜਨਲ ਕਲੇਮ ਜਿਹੜਾ ਉਹ ਪ੍ਰੈਜ਼ੈਂਟ ਕਰਨਾ ਚਾਹੀਦਾ ਕਿ ਹਰੇਕ ਚੀਜ਼ ਜਿਹੜੀ ਹੈ ਤੁਹਾਡੇ ਯੂਨੀਕ, ਤੁਹਾਡੇ ਨਾਲ ਕੀ ਹੋਇਆ ਉੱਦਾਂ ਦੀ ਹੋਵੇ, ਬਲਕਿ ਕਿਸੇ ਨੂੰ ਪੈਸੇ ਦੇ ਕੇ ਕਹਾਣੀ ਬਣਾਈ ਗਈ ਹੈ।